नाज़रीन, बरतानवी इदारा दी इकोनॉमिस्ट यूनिट दी ग्लोबल लाइबिलिटी इंडैक्स 2026 की रिपोर्ट आई तो ਉਹਦੇ 'ਚ कराची ਜਿਹੜਾ ਵੇ ਉਹ दुनिया के 173 बदतरीन शहरों के 170वें नंबर पर वे, यानी दुनिया का चौथा बदतरीन शहर है। और ਇਹਦੇ ਤੇ तनकीद भी जारी है। MQ के तर्जुमान की तरफों भी तनकीद हुई है, तो ਜਿਹੜੇ ਸੈਲੈਬ੍ਰਿਟੀਜ਼ ਨੇ ਸ਼ੋਬਿਜ਼ ਦੀਆਂ ਉਹ ਵੀ ਤਨਕੀਦ ਕਰ ਰਹੀਆਂ ਨੇ, ਆਵਾਮ ਵੀ ਤਨਕੀਦ ਕਰ ਰਹੇ ਨੇ, ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਨਕੀਦ ਜਿਹੜੀ ਉਹ ਚੱਲ ਰਹੀ ਹੈ। ਚੌਧਰੀ ਸਾਹਿਬ ਜੀ, कराची देखो कराची ਦੇ ਕਾਮਰੇ ਸਾਹਿਬ, कराची पाकिस्तान ਦਾ ਇੱਕ ਐਸਾ ਸ਼ਹਿਰ ਹੈ ਜਿਹਨੂੰ ਗਰੀਬ ਨਵਾਜ਼ ਸ਼ਹਿਰ ਵੀ ਕਿਹਾ ਜਾਂਦਾ ਸੀ। ਮੈਨੂੰ ਯਾਦ ਹੈਗਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਸਨ ਉਹ ਇੱਥੋਂ ਲਾਹੌਰ ਤੋਂ ਜਿਹੜਾ ਨੌਜਵਾਨ ਸਨ ਨਾ, ਵਿਹਲਾ ਕੰਮ ਨਹੀਂ ਮਿਲਦਾ, ਇਹ ਮੈਂ ਆਪਣੇ ਸਕੂਲ ਏਜ ਦੇ ਜ਼ਮਾਨੇ ਦੀ ਗੱਲ ਕਰ ਰਿਹਾ ਹਾਂ। ਉਦੋਂ ਕਰਾਚੀ 'ਚ ਅਮਨ ਸੀ ਜ਼ਰਾ, ਤੇ ਅਗਰ ਕੋਈ ਖਰਾਬ ਵੀ ਹਾਲਾਤ ਸਨ ਤੇ ਉਹ ਹੋਰ ਤਰੀਕੇ ਦੇ ਸਨ। ਕਿਸੇ ਦੇ ਕੋਲ ਕੋਈ ਕੰਮ ਨਹੀਂ, ਕਰਾਚੀ ਦੇ ਵਿੱਚ ਕੋਈ ਬੰਦੇ ਨੂੰ ਜਾਣਦਾ ਨਹੀਂ। ਉਹ ਟ੍ਰੇਨ 'ਚ ਬੈਠਾ ਹੈ, ਕਰਾਚੀ ਉਤਰ ਗਿਆ, 6 ਮਹੀਨੇ ਬਾਅਦ ਵਾਪਸ ਆਇਆ ਤੇ ਉਹਦੀ ਜੇਬ 'ਚ ਪੈਸੇ ਨੇ। ਬਿਲਕੁਲ ਠੀਕ ਗੱਲ ਹੈ, ਬਿਹਤਰੀਨ ਹੈ। ਉਹਨੂੰ ਪੁੱਛਿਆ ਕਿ ਵੀ ਕੀ ਹੈਗਾ, ਯਾਰ ਤੈਨੂੰ ਤਾਂ ਉੱਥੇ ਕੋਈ ਜਾਣਦਾ ਸੀ? ਉਹਨੂੰ ਕਿਹਾ ਯਾਰ ਕੋਈ ਮਸਲਾ ਨਹੀਂ, ਉੱਥੇ ਤੇ ਜਾਓ ਤੇ ਰੋਜ਼ਗਾਰ ਫੌਰੀ, ਉਹ ਤੁਹਾਨੂੰ ਰਿਹਾਇਸ਼ ਵੀ ਦੇ ਦੇਗਾ ਫੌਰੀ ਤੌਰ ਦੇ ਉੱਤੇ ਤੇ ਨੌਕਰੀ ਵੀ ਦੇ ਦੇਗਾ। ਤੁਸੀਂ ਕਿਸੇ ਕੇ ਦੁਕਾਨਦਾਰ ਕੋਲ ਜਾ ਕੇ ਵੈਸੇ ਕਹੋ ਯਾਰ ਮੁਝੇ ਨੌਕਰੀ ਚਾਹੀਦੀ, ਉਹ ਕਹੇਗਾ ਆ ਜਾ ਕੰਮ ਕਰ ਲੈ। ਯਾਨੀ ਇੱਕ ਐਸਾ ਸ਼ਹਿਰ ਜਿਨਨੇ ਪੂਰੇ ਪਾਕਿस्तान ਦੇ ਵਾਸਤੇ ਰੋਜ਼ਗਾਰ ਦੇ ਦਰਵਾਜ਼ੇ ਖੋਲੇ। ठीक है। और क्यामे पाकिस्तान तो पहले सब कॉन्टीनेंट बरे सगीर पाको हिंद दे विच ਜਿਹੜੇ 3 ਜਾਂ 4 ਸ਼ਹਿਰ ਸਨ ਇੰਟਰਨੈਸ਼ਨਲ ਲੈਵਲ ਦੇ, ਉਦੋਂ ਜਿਹੜੇ ਨੋਨ ਸਨ, ਜਿਨ੍ਹਾਂ ਦੇ ਵਿੱਚ ਕੈਲਕਟਾ, ਮਦਰਾਸ, ਬੰਬੇ ਔਰ ਕਰਾਚੀ। ਯਾਨੀ ਤੁਸੀਂ ਅੰਦਾਜ਼ਾ ਲਗਾਓ, ਰੋਸ਼ਨੀਆਂ ਦਾ ਸ਼ਹਿਰ ਸਭ ਤੋਂ ਪਹਿਲੇ ਪਾਕਿਸਤਾਨ 'ਚ ਕਿਸੇ ਸ਼ਹਿਰ ਨੂੰ ਕਿਹਾ ਗਿਆ ਤੇ ਕਰਾਚੀ ਨੂੰ ਕਿਹਾ ਗਿਆ। ਤੇ ਟ੍ਰਾਮ ਚੱਲਦੀ ਸੀ ਉੱਥੇ, ਸਫਾਈ ਦਾ ਜਿਹੜੀ ਮਿਊਨਿਸਪਲ ਕਮੇਟੀ ਕਰਾਚੀ ਦੀ ਸੀ, ਮਿਊਨਿਸਪਲ ਕਾਰਪੋਰੇਸ਼ਨ ਕਰਾਚੀ ਦੀ ਸੀ, ਉਹ ਆਈਡੀਅਲ ਸੀ। ਉਹਦਾ ਵਰਕ, ਉਹਦਾ ਸਫਾਈ, ਉੱਥੇ ਹੋਟਲਿੰਗ ਦਾ ਬੰਦੋਬਸਤ, ਸਟਰੀਟ ਲਾਈਟਸ, ਪੂਰਾ ਉੱਥੋਂ ਦਾ ਇੱਕ ਸਿਸਟਮ ਸੀ। ਫਿਰ ਉਹ ਕੀ ਹੋਇਆ, ਉਹ ਸਿਸਟਮ ਬਰਬਾਦ ਹੋ ਗਿਆ। ਸਿਸਟਮ ਬਰਬਾਦ ਹੁੰਦਾ ਹੁੰਦਾ ਅੱਜ ਉਹ ਦੁਨੀਆ ਦੇ ਬਦਤਰੀਨ ਸ਼ਹਿਰਾਂ ਦੇ ਵਿੱਚ ਸ਼ਾਮਲ ਹੋ ਗਿਆ। ਜਿਹੜਾ ਸ਼ਹਿਰ ਕਹਿੰਦੇ ਸਨ ਲਾਹੌਰ ਨਾਲੋਂ 40 ਸਾਲ ਅੱਗੇ ਵੇ, 40 ਸਾਲ ਕੇ ਹਾਂ, ਉਹ ਅੱਜ ਬਦਤਰੀਨ ਔਰ ਅੱਜ ਵੀ ਅੱਗੇ ਵੇ। ਅਗਰ ਦੇਖਿਆ ਜਾਏ ਤਾਂ ਕਾਰੋਬਾਰ ਦੇ ਲਿਹਾਜ਼ ਨਾਲ ਤੇ ਅੱਜ ਵੀ ਅੱਗੇ ਵੇ, ਲੇਕਿਨ ਇਨਫਰਾਸਟ੍ਰਕਚਰ ਹੋ ਗਿਆ, ਹਿਊਮਨ ਡਿਵੈਲਪਮੈਂਟ ਹੋ ਗਈ, ਸੀਵਰੇਜ, ਪਾਣੀ, ਸਭ ਚੀਜ਼ਾਂ ਬਦਤਰੀਨ। ਉਹ ਅੱਗੇ ਸੀ। ਕਿਸੇ ਜ਼ਮਾਨੇ ਦੇ ਵਿੱਚ ਅਸੀਂ ਇਹ ਸੁਣਦੇ ਸੀ ਕਿ ਲਾਹੌਰ ਨੂੰ ਕਾਲਜਾਂ ਦਾ ਸ਼ਹਿਰ ਕਿਹਾ ਜਾਂਦਾ ਸੀ, ਲਾਹੌਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਲੇਕਿਨ ਜਿਹੜੇ ਕਰਾਚੀ ਨੂੰ ਦੇਖ ਕੇ ਆਉਂਦੇ ਸਨ ਨਾ, ਤੇ ਉਹ ਅਕਸਰ ਅਜ਼ਰਾਏ ਮਜ਼ਾਕ ਕਹਿੰਦੇ ਸਨ ਕਿ ਯਾਰ ਕਰਾਚੀ ਦੇ ਮੁਕਾਬਲੇ 'ਚ ਲਾਹੌਰ ਇੱਕ ਪਿੰਡ ਦੀ ਤਰ੍ਹਾਂ ਲੱਗਦਾ ਹੈ। ਯਾਨੀ ਅਗਰ ਤੁਸੀਂ ਸਿਟੀ ਪਾਕਿਸਤਾਨ 'ਚ ਹੈਗਾ ਸੀ, ਸ਼ਹਿਰ ਹੈਗਾ ਸੀ, ਉਹ ਕਰਾਚੀ ਸੀ। ਫਿਰ ਉੱਥੇ ਕੀ ਹੋਇਆ, ਅਨਪਲੈਨਡ ਆਬਾਦੀਆਂ, ਡਿਸਿਪਲਿਨ ਦੀ ਖਿਲਾਫ ਵਰਜ਼ੀ, ਲੜਾਈ, ਲਿਸਾਨੀ ਫਸਾਦਾਤ, ਐਥਨਿਕ ਫਸਾਦਾਤ, ਬਹੁਤ ਜ਼ਿਆਦਾ ਤੇ ਕਲੋਨੀਆਂ, ਅੰਡਰਵਰਲਡ ਦਾ ਰਾਜ, ਪਲਾਟਾਂ ਦੇ ਕਬਜ਼ੇ, ਸਰਕਾਰੀ ਜ਼ਮੀਨਾਂ ਤੇ ਕਬਜ਼ੇ। ਇਹਦਾ ਜ਼ਿੰਮੇਦਾਰ ਕੌਣ ਹੈ? ਹੁਣ ਦੇਖੋ ਤੁਸੀਂ, ਕਰਾਚੀ ਦੇ ਸਾਰੇ ਸਟੇਕ ਹੋਲਡਰ ਉਹਦੇ ਜ਼ਿੰਮੇਦਾਰ ਨੇ। ਅੱਜ ਜੋ ਮਰਜ਼ੀ ਕਹੀ ਜਾਓ, ਅੱਜ MQM ਦੀ ਲੀਡਰਸ਼ਿਪ ਹੋਵੇ, ਫਾਰੂਕ ਸਤਾਰ ਹੋਣ, ਮਕਬੂਲ ਸਦੀਕੀ ਸਾਹਿਬ ਹੋਣ, ਮੁਸਤਫਾ ਕਮਾਲ ਸਾਹਿਬ ਹੋਣ, ਇਹ ਸਾਰੇ ਹੋਣ। ਬੇਗੋ ਮੁਸਤਫਾ ਕਮਾਲ ਸਾਹਿਬ ਨੇ ਬਤੌਰ ਮੇਅਰ ਕਰਾਚੀ ਦੇ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ, ਜਾਂ ਉਸ ਤੋਂ ਪਹਿਲੇ ਅਬਦੁਸਤਾਰ ਅਫਗਾਨੀ ਜਾਂ ਜਿਹੜੇ ਦੂਸਰੇ ਲੋਕ ਸਨ ਉਹ ਕੀਤਾ। ਲੇਕਿਨ ਉਸ ਦੇ ਅੰਦਰ ਵੀ ਕਿਧਰੇ ਨਾ ਕਿਧਰੇ ਖਰਾਬੀਆਂ ਰਹੀਆਂ, ਕਿਧਰੇ ਨਾ ਕਿਧਰੇ ਆਪਣੇ ਆਪ ਆਪਣੇ ਬੰਦਿਆਂ ਨੂੰ ਨਵਾਜ਼ਣ ਦਾ ਤਰੀਕਾ ਕਰ ਰਿਹਾ। ਮੁਲਕ ਦੀਆਂ ਕਰਾਚੀ ਦੀਆਂ ਯੂਨੀਵਰਸਿਟੀਆਂ ਦੇ ਅੰਦਰ ਗਰੋਹਬੰਦੀ ਤਨਜ਼ੀਮਾਂ ਬਣਾਈਆਂ ਗਈਆਂ, ਤਲਬਾ ਨੂੰ ਆਪਸ ਵਿੱਚ ਲੜਾ ਦਿੱਤਾ ਗਿਆ, ਕਮਿਊਨਿਟੀ ਨੂੰ ਆਪਸ ਵਿੱਚ ਲੜਾਇਆ ਗਿਆ। ਇਹ ਕਿਸੇ ਨੇ ਨਹੀਂ ਲੜਾਇਆ, ਇਹ ਐਕਸਕਿਊਜ਼ ਨੇ, escape ਗੋਡ ਕਿਸੇ ਨੂੰ ਬਣਾਉਣਾ ਕਿ ਹਮਾਰੇ ਖਿਲਾਫ ਸਾਜ਼ਿਸ਼ ਕੀਤੀ, ਸਾਡੇ ਖਿਲਾਫ ਕਿਸੇ ਨੇ ਸਾਜ਼ਿਸ਼ ਕਰਤੀ, ਇਹ ਐਕਸਕਿਊਜ਼ ਨੇ। ਤੁਸੀਂ ਖੁਦ ਉਹਦੇ ਜ਼ਿੰਮੇਦਾਰ ਹੋ। ਕੋਈ ਇੱਕ ਦੌਰ ਸੀ ਕਰਾਚੀ ਦੇ ਅੰਦਰ ਜਿਹੜੇ ਲੋਕ ਸਨ, ਜਿਵੇਂ ਮਤਲਬ ਕਮਿਊਨਿਸਟ ਪਾਰਟੀ ਦੇ ਫਤਿਹਯਾਬ ਅਲੀ ਖਾਨ ਸਾਹਿਬ ਸਨ, ਨਫੀਸ ਸਦੀਕੀ ਸਾਹਿਬ ਸ਼ਾਇਦ ਹੁਣ ਵੀ ਸ਼ਾਇਦ ਮੌਜੂਦ ਹੋਣ, ਰਈਸ ਅਮਰੋਹਵੀ ਸਾਹਿਬ ਸਨ, तमाम ਮੁਤਰ ਇਖਤਲਾਫਾਤ ਉਹਨਾਂ ਨਾਲ ਮੈਨੂੰ ਇਖਤਲਾਫਾਤ ਨੇ। ਹੋਰ ਬਹੁਤ ਉੱਥੇ ਇਲਮੀ ਸ਼ਖਸੀਅਤ ਸਨ ਉਰਦੂ ਸਪੀਕਿੰਗ ਗਰੁੱਪ ਦੇ ਅੰਦਰ।
ਔਰ ਐਸੇ ਤਰੀਕੇ ਦੇ ਨਾਲ ਹੀ ਦੀਗਰ ਲੋਕਾਂ ਦਾ ਵੀ। ਤੇ ਲੇਕਿਨ ਅੱਜ ਕੀ ਹੋਇਆ, ਇਹਦਾ ਮਤਲਬ ਕਿ ਅਸੀਂ ਸਾਡੀ ਪੋਲੀਟੀਕਲ ਕਿਆਦਤ ਚਾਹੇ ਉਹ ਸ਼ਹਿਰੀ ਲੈਵਲ ਦੀ ਹੈ, ਉਹ ਲਾਈਕ ਪਿਗਮੀਜ਼, ਉਹ ਬਦਲਦੇ ਹੋਏ ਤਕਾਜ਼ਿਆਂ ਨੂੰ ਨਹੀਂ ਸਮਝ ਸਕੀ। ਉਹ ਐਥਨੀਸਿਟੀ ਦੇ ਲੈਂਗੁਇਸਟਿਕਸ ਪ੍ਰੋਬਲਮ ਦੇ ਵਿੱਚ ਤੰਗ ਨਜ਼ਰੀ ਦਾ ਸ਼ਿਕਾਰ ਹੋਈ, ਔਰ ਤੰਗ ਨਜ਼ਰੀ ਦੇ ਸ਼ਿਕਾਰ ਦੇ ਵਿੱਚ ਉਹਨਾਂ ਦਾ ਡਿਵੈਲਪਮੈਂਟ ਦਾ ਚਲਾ ਗਿਆ। ਸਰਕਾਰੀ ਅਦਾਰਿਆਂ ਦੇ ਵਿੱਚ ਬੇਤਹਾਸ਼ਾ ਭਰਤੀਆਂ ਕਰਤੀਆਂ ਗਈਆਂ, ਆਪਣੀ ਮਰਜ਼ੀ ਦੇ ਗੈਂਗ ਬਣਾਏ ਗਏ ਤਾਂ ਕਿ ਦੂਸਰਿਆਂ ਤੇ ਅਟੈਕ ਕੀਤੇ ਜਾ ਸਕਣ। ਠੀਕ ਹੋ ਗਿਆ ਜੀ। ਐਨ ਜੀ ਮਤਲਬ ਕਿ ਉਹ ਅੱਜ ਕਰਾਚੀ ਇੱਕ ਨਾਕਾਬਲੇ ਹੱਲ ਸ਼ਹਿਰ ਬਣ ਗਿਆ। ਅੱਜ ਵੀ ਸਾਰੇ ਸਟੇਕ ਹੋਲਡਰ ਕਿਸੇ ਇੱਕ ਹੱਲ ਤੇ ਮੁਤਫਿਕ ਨਹੀਂ ਗਏ। ਠੀਕ ਹੈ ਨਾ ਜੀ। ਕਰਾਚੀ ਦੀ ਬਹਾਲੀ ਇਸ ਤੇ ਗੱਲ ਹੁੰਦੀ ਆ, ਪਿਛਲੇ ਦਿਨ ਵੀ ਆ ਰਿਹਾ ਸੀ ਕਿ ਉਹਨੂੰ ਵਫਾਕ ਦੇ ਜ਼ੇਰ ਇੰਤਜ਼ਾਮ ਕਰ ਦਿੱਤਾ ਜਾਵੇ ਤਾਂ ਕਿ ਠੀਕ ਹੋ, ਫਿਰ ਸਭ ਤਨਕੀਦ ਸ਼ੁਰੂ ਕਰ ਦਿੰਦੇ ਨੇ, ਹਾਲਾਂਕਿ ਇਹੀ ਸਾਰੇ ਸਟੇਕ ਹੋਲਡਰ ਉਹਦੀ ਬਰਬਾਦੀ ਦੇ ਜ਼ਿੰਮੇਦਾਰ ਨੇ। ਉਹਦੇ ਦੇਖੋ ਤਾਂ ਕੁਝ ਜਿਹੜੇ ਕੌਮ ਪ੍ਰਸਤ ਨੇ, ਉਹਨਾਂ ਦੀ ਇੱਕ ਆਪਣੀ ਪੋਲੀਟੀਕਲ ਸਰਵਾਈਵਲ ਹੁੰਦੀ ਜਾਂ ਆਪਣਾ ਉਹਨਾਂ ਦਾ ਇੱਕ ਨਜ਼ਰੀਆ ਹੋਏਗਾ। ਅਸੀਂ ਉਹਨਾਂ ਨੂੰ ਵੀ ਗਲਤ ਨਹੀਂ ਕਹਿੰਦੇ, ਪੀਪਲਸ ਪਾਰਟੀ ਦਾ। ਲੇਕਿਨ ਮਸਲਾ ਕੀ ਹੁੰਦਾ ਹੈ ਕਿ ਸਾਰੇ ਲੋਕ ਆਪਣੇ ਆਪਣੇ ਵੋਟ ਬੈਂਕ ਨੂੰ ਖੁਸ਼ ਕਰ ਰਹੇ ਹੁੰਦੇ ਨੇ। ਉਸ ਵੋਟ ਬੈਂਕ ਦੀ ਖੁਸ਼ੀ ਦੇ ਉਹਨੂੰ ਕੰਟਰੋਲ 'ਚ ਰੱਖਣ ਵਾਸਤੇ ਐਮਕਿਊਐਮ ਇੱਕ ਪਖਤੂਨ ਵੋਟ ਬੈਂਕ ਉੱਥੇ ਅਲੱਗ ਬਣ ਗਿਆ। ਅਫਗਾਨ ਮਹਾਜਰਾਂ ਦੀ ਇੱਕ ਬੇਤਹਾਸ਼ਾ ਤਾਦਾਦ ਉੱਥੇ, ਔਰ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਜਿਹੜੇ ਸਾਡੇ ਇਲਾਕਿਆਂ ਦੇ ਪਖਤੂਨ ਬੈਲਟ ਸੀ, ਉਹਨਾਂ ਨੇ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰਤਾ। ਯਾਨੀ ਜਿਹੜੇ ਆਪਣੇ ਤੁਸੀਂ ਬੈਠੇ ਹੋ, ਜਿਵੇਂ ਅਸੀਂ ਇੱਥੇ ਪੰਜਾਬ ਦੇ ਵਿੱਚ ਬੈਠੇ ਹਾਂ ਤੇ ਅਸੀਂ ਈਸਟ ਪੰਜਾਬ ਦੇ ਲੋਕਾਂ ਨੂੰ ਇੱਥੇ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰ ਦਈਏ ਤੇ ਇੱਥੇ ਲੈ ਆਈਏ, ਤੇ ਇਹਦਾ ਮਤਲਬ ਕੀ ਹੋਏਗਾ? ਐਟ ਦੀ ਐਂਡ ਸਾਡਾ ਇਹ ਪੰਜਾਬ ਵੀ ਉਹ ਬੋਝ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਰਹੇਗਾ, ਕੋਲੈਪਸ ਹੋ ਜਾਏਗਾ। ਠੀਕ ਹੋ ਗਿਆ। ਅੱਜ ਰਿਜ਼ਲਟ ਸਾਡੇ ਕਰਾਚੀ ਦੇ ਵਿੱਚ ਇਹੋ ਹੀ ਹੈ, ਔਰ ਅੱਜ ਵੀ ਸਬਕ ਨਹੀਂ ਸਿੱਖ ਰਹੇ। ਅੱਜ ਕਰਾਚੀ ਦਾ ਮੈਂ ਤੁਹਾਨੂੰ ਅੱਜ ਇਹ ਗੱਲ ਕਹਿਣਾ ਚਾਹ ਰਿਹਾ ਹਾਂ ਕਿ ਅੱਜ ਕਰਾਚੀ ਦੇ ਵਿੱਚ ਆਇਆ ਲਾਹੌਰ ਵੀ ਉਸੇ ਸਮਝ 'ਚ ਜਾ ਰਿਹਾ। ਟਰੂ। ਇੱਥੇ ਵੀ ਅਨਪਲਾਨਡ ਆਬਾਦੀਆਂ, ਪਾਣੀ ਥੱਲੇ ਜਾ ਰਿਹਾ ਹੈ। ਇੱਥੇ ਤੁਹਾਨੂੰ ਪੀਣ ਦਾ ਪਾਣੀ ਨਹੀਂ ਲੱਭਣਾ ਆਫਟਰ 10 ਇਅਰਸ ਜੋ ਕਰਾਚੀ ਦਾ। ਲੇਕਿਨ ਕਰਾਚੀ ਨੂੰ ਤੁਸੀਂ ਅੱਜ ਵੀ ਬਚਾ ਸਕਦੇ ਹੋ। ਇਹਦੇ 'ਚ ਫੈਡਰਲ ਗਵਰਨਮੈਂਟ ਦਾ ਵੀ ਕੰਮ ਹੈ, ਸਾਡੇ ਸਟੇਕ ਹੋਲਡਰ ਦਾ ਵੀ ਕੰਮ ਹੈ। ਕਰਾਚੀ ਦੇ ਵਾਸਤੇ ਤੁਸੀਂ, ਮੈਂ ਇਸ ਹੱਕ ਦੇ ਵਿੱਚ ਹੈਗਾ ਕਿ ਉੱਥੋਂ ਦਾ ਤੁਸੀਂ ਇੱਕ ਅਲੱਗ ਸਿਸਟਮ ਨੂੰ ਬਣਾ ਲਓ, ਜਿਸ ਤਰ੍ਹਾਂ ਬੰਬੇ ਦੇ ਵਿੱਚ ਬਣਿਆ ਹੈ। ਜਿਹੜੇ ਵੱਡੇ ਸ਼ਹਿਰ ਕਰਾਚੀ, ਸਿੰਧ ਦੇ ਕੌਮ ਪ੍ਰਸਤਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਗੱਲ ਕਰਾਚੀ ਸਿੰਧ ਤੋਂ ਕਿਧਰੇ ਨਹੀਂ ਜਾਂਦਾ, ਉਹ ਇੱਥੇ ਹੀ ਰਹਿਣਾ, ਉਹਨੇ ਕਿੱਥੇ ਚਲੇ ਜਾਣਾ। ਤੇ ਲੇਕਿਨ ਕਰਾਚੀ ਦੇ ਅੰਦਰ ਜਿਸ ਤਰ੍ਹਾਂ ਦੀ ਮਸਾਇਲ ਨੇ, ਉਹਨੂੰ ਹੱਲ ਕਰਨ ਵਾਸਤੇ ਇੱਕ ਅਲੱਗ ਤੋਂ ਬਾਡੀ ਦਾ ਔਰ ਬਾਖਤਿਆਰ ਬਾਡੀ ਦੀ ਜ਼ਰੂਰਤ ਹੈਗੀ। ਸਰ ਪੂਰੀ ਦੁਨੀਆ 'ਚ ਇਸ ਤਰ੍ਹਾਂ ਹੁੰਦਾ ਹੈ, ਵੱਡੀ ਮੈਟਰੋਪੋਲੀਟਨ ਸਿਟੀ ਦਾ ਨਿਜ਼ਾਮ ਅਲੱਗ ਹੈ। ਬਲਕਿ ਮੈਂ ਤਾਂ ਇਹ ਕਹਾਂਗਾ ਕਿ ਜਿਸ ਤਰ੍ਹਾਂ ਇਸਲਾਮਾਬਾਦ ਕੈਪੀਟਲ ਸਿਟੀ ਤੁਸੀਂ ਬਣਾਇਆ ਹੋਇਆ, ਜਿਸ ਤਰ੍ਹਾਂ ਦੀ ਉੱਥੇ ਵਾਟਰ ਕਰਾਈਸਿਸ, ਤੁਸੀਂ ਕੈਪੀਟਲ ਸਿਟੀ ਨੂੰ ਦੁਬਾਰਾ ਕਰਾਚੀ 'ਚ ਵੀ ਲਿਜਾ ਸਕਦੇ ਹੋ। ਕਰਾਚੀ ਸਾਡੇ ਵਾਸਤੇ ਇੱਕ ਸੇਫ ਸਿਟੀ ਹੈ, ਪਾਕਿਸਤਾਨ ਵਾਸਤੇ ਸੇਫ ਸਿਟੀ ਹੈ। ਅਸੀਂ ਉੱਥੋਂ ਬਲੋਚਿਸਤਾਨ ਦੇ ਵਿੱਚ ਵੀ ਫੌਰੀ ਤਵੱਜਾ ਦਿੱਤੀ ਜਾ ਸਕਦੀ ਹੈ, ਪੰਜਾਬ ਦੀ ਤਰਫ ਵੀ ਫੌਰੀ ਤਵੱਜਾ ਦਿੱਤੀ ਜਾ ਸਕਦੀ ਹੈ, ਔਰ ਕਰਾਚੀ ਦਾ ਇੱਕ ਇਨਫਰਾਸਟ੍ਰਕਚਰ ਨੂੰ ਬਿਹਤਰ ਕਰਾਉਣ ਵਾਸਤੇ ਵੀ। ਔਰ ਇਹਦਾ ਰਿਜ਼ਲਟ ਇਹ ਨਿਕਲੇਗਾ ਕਿ ਨਾ ਕਿਸੇ ਸਿੰਧੀ ਕੌਮ ਪ੍ਰਸਤ ਨੂੰ ਇਤਰਾਜ਼ ਹੋਏਗਾ, ਨਾ ਕਿਸੇ ਉਰਦੂ ਸਪੀਕਿੰਗ ਨੂੰ ਇਤਰਾਜ਼ ਹੋਏਗਾ, ਨਾ ਕਿਸੇ ਪੰਜਾਬੀ ਨੂੰ ਇਤਰਾਜ਼ ਹੋਏਗਾ, ਨਾ ਕਿਸੇ ਦੂਸਰੇ ਗਰੁੱਪ ਨੂੰ ਇਤਰਾਜ਼ ਹੋਏਗਾ। ਤੇ ਕਰਾਚੀ ਦੇ ਹਵਾਲੇ ਦੇ ਨਾਲ ਕੋਈ ਇਹਨਾਂ ਨੂੰ ਪਲਾਨ ਕਰਨਾ ਪਏਗਾ ਕਿ ਦੂਸਰੀ ਜਿਹੜੀ ਉੱਥੇ ਦੂਸਰੇ ਸੂਬਿਆਂ ਤੋਂ ਜਿਹੜੇ ਲੋਕ ਜਾ ਰਹੇ ਨੇ ਬੜੀ ਵੱਡੀ ਤਾਦਾਦ ਵਿੱਚ, ਉਹਨਾਂ ਦਾ ਵੀ ਕੋਈ ਕਾਰਡ ਸਿਸਟਮ ਕਰਨ ਤਾਂ ਕਿ ਸ਼ਨਾਖਤ ਹੋਵੇ, ਔਰ ਅਫਗਾਨ ਮਹਾਜਰੀਨ ਨੂੰ ਉੱਥੋਂ ਕੱਢੇ ਜਾਣ। ਅਫਗਾਨ ਮਹਾਜਰੀਨ ਦੀ ਡੈਡਲਾਈਨ ਇਸ ਮਾਮਲੇ ਦੇ ਵਿੱਚ ਤੁਸੀਂ ਕਿਸੇ ਕਿਸਮ ਦਾ ਕੰਪਰੋਮਾਈਜ਼ ਨਾ ਕਰੋ। ਅਫਗਾਨ ਮਹਾਜਰਾਂ ਨੂੰ ਇੱਥੋਂ ਹਰ ਸੂਰਤ ਵਿੱਚ ਵਾਪਸ ਜਾਣਾ ਚਾਹੀਦਾ। ਅਗਰ ਤੁਸੀਂ ਪਾਕਿਸਤਾਨ ਨੂੰ ਬਚਾਉਣਾ ਚਾਹੁੰਦੇ ਹੋ, ਪਾਕਿਸਤਾਨ 'ਚ ਹਾਰਮਨੀ ਰੱਖਣਾ ਚਾਹੁੰਦੇ ਹੋ, ਪਾਕਿਸਤਾਨ ਦੇ ਵੱਡੇ ਸ਼ਹਿਰਾਂ ਨੂੰ ਬਚਾਉਣਾ ਚਾਹੁੰਦੇ ਹੋ, ਇਸ ਤੋਂ ਬਗੈਰ ਕੋਈ ਚਾਰਾ ਨਹੀਂ ਜੇਗਾ। ਠੀਕ, ਇਹੋ ਹੀ ਮੇਰਾ